52 ਦੇ ਕਰੀਬ ਜਰਨਲਿਸਟ ਤੇ ਮੀਡੀਆ ਵਰਕਰਸ ਦੀ ਇਸ ਇਜ਼ਰਾਈਲ ਹਮਾਸ ਜੰਗ ਦੇ ਵਿੱਚ ਮੌਤ ਹੋ ਚੁੱਕੀ ਆ, ਜੋ 7 ਅਕਤੂਬਰ ਨੂੰ ਸ਼ੁਰੂ ਹੋਈ ਸੀ। ਕਮੇਟੀ ਟੂ ਪ੍ਰੋਟੈਕਟ ਜਰਨਲਿਸਟ ਸੀਪੀਜੇ ਇਹ ਉਹਨਾਂ ਨੇ ਦੱਸਿਆ ਹੈਗਾ। ਇਹਦੇ ਵਿੱਚੋਂ 46 ਪੈਲਸਤੀਨੀਅਨ ਜਰਨਲਿਸਟ ਸੀਗੇ, 4 ਇਜ਼ਰਾਈਲੀ ਤੇ 3 ਲੈਬਨੀਜ਼ ਜੋ ਆ ਉਹ ਮਾਰੇ ਜਾ ਚੁੱਕੇ ਹੈਗੇ ਆ। 11 ਜਰਨਲਿਸਟ ਬੁਰੀ ਤਰ੍ਹਾਂ ਫੱਟੜ ਹੋਏ ਆ, 3 ਜਰਨਲਿਸਟ ਉਹ ਹਜੇ ਤੱਕ ਮਿਸਿੰਗ ਹੈਗੇ ਆ। ਸ਼ੈਰਿਫ ਮਨਸੂਰ ਜੋ ਸੀਪੀਜੀ ਕਮੇਟੀ ਟੂ ਪ੍ਰੋਟੈਕਟ ਜਰਨਲਿਸਟ ਹੈਗੀ ਆ, ਮਿਡਲ ਈਸਟ ਤੇ ਨਾਰਥ ਅਫਰੀਕਨ ਪ੍ਰੋਗਰਾਮ ਦੇ ਕੋਆਰਡੀਨੇਟਰ ਆ ਉਹਨਾਂ ਨੇ ਦੱਸਿਆ ਵੀ ਜੋ ਜਰਨਲਿਸਟ ਆ ਉਹ ਬਹੁਤ ਵੱਡੀ ਜਿਹੜੀ ਸੈਕਰੀਫਾਈਸ ਦੇ ਰਹੇ ਹੈਗੇ ਆ ਇਸ ਕਨਫਲਿਕਟ ਨੂੰ ਕਵਰ ਕਰਨ ਦੇ ਲਈ। ਖਾਸ ਕਰਕੇ ਉਹ ਜੋ ਪੈਲਸਤੀਨੀਅਨ ਵਾਲੇ ਏਰੀਏ 'ਚ ਆ, ਉਹਨਾਂ ਦੀ ਖੁਦ ਮੌਤਾਂ ਹੋ ਰਹੀਆਂ ਆ ਬੰਬਾਰਡਮੈਂਟ ਦੇ ਨਾਲ। ਉਹਨਾਂ ਦੇ ਕਲੀਗਸ, ਪਰਿਵਾਰ, ਮੀਡੀਆ ਫੈਸਿਲਿਟੀ, ਇਹ ਸਾਰਾ ਕੁਛ ਜਾ ਰਿਹਾ ਆ। ਲੋਕ ਧੜਾ ਧੜ ਉੱਥੋਂ ਜਿਹੜੇ ਆ ਭੱਜ ਰਹੇ ਹੈਗੇ ਆ। ਤੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਇੱਕ ਵਾਰੀ ਫੇਰ ਕਿਹਾ, ਕੁਛ ਘੰਟੇ ਪਹਿਲਾਂ ਅੱਜ ਸਟੇਟਮੈਂਟ ਜਾਰੀ ਕੀਤੀ ਆ ਵੀ ਅਸੀਂ ਆਲਮੋਸਟ ਡੀਲ ਦੇ ਲਾਗੇ ਆ, ਪਰ ਸਟਿਲ ਲੋਟ ਆਫ ਵਰਕ ਹੈਜ਼ ਟੂ ਬੀ ਡਨ, ਇਹ ਉਹਨਾਂ ਨੇ ਕਿਹਾ ਆ। ਤੇ ਯੂਰਪੀਅਨ ਯੂਨੀਅਨ ਨੇ ਕਿਹਾ ਵੀ ਪੈਲਸਤੀਨੀਅਨ ਡਿਵੈਲਪਮੈਂਟ ਏਡ ਉਹ ਜਾਰੀ ਰਹੂਗੀ। ਇਹ ਉਹਨਾਂ ਨੇ ਸਟੇਟਮੈਂਟ ਅੱਜ ਜਾਰੀ ਕੀਤੀ ਹੈਗੀ ਆ। ਅਬੂ ਤੋਹਾ ਇੱਕ ਪੈਲਸਤੀਨੀਅਨ ਬਹੁਤ ਮਸ਼ਹੂਰ ਕਵੀ ਆ ਤੇ ਆਥਰ ਆ, ਉਸ ਨੂੰ ਇਜ਼ਰਾਈਲੀ ਡਿਫੈਂਸ ਫੋਰਸ ਨੇ ਅਰੈਸਟ ਕਰ ਲਿਆ ਸੀ। ਹੁਣ ਉਹਨੂੰ ਜਿਹੜਾ ਆ ਪਤਾ ਚੱਲਿਆ ਆ ਵੀ ਛੱਡ ਦਿੱਤਾ ਗਿਆ, ਕਿਉਂਕਿ ਯੂਐਸਏ ਦੇ ਵਿੱਚੋਂ ਵੀ ਉਹਦਾ ਜਿਹੜਾ ਕਾਫੀ ਪ੍ਰੈਸ਼ਰ ਪਿਆ ਸੀ। ਯੂਐਸਏ 'ਚ ਉਹਦਾ ਜਿਹੜਾ ਪਰਿਵਾਰ ਰਹਿੰਦਾ ਹੈਗਾ ਆ। ਸੋ ਦੇਖੋ ਹੁਣ ਇਦਾਂ ਦੇ ਲੋਕਾਂ ਨੂੰ ਵੀ, ਜਿਹੜੇ ਕਵੀਆਂ ਨੂੰ ਵੀ ਅਰੈਸਟ ਕਰ ਰਹੇ ਹੈਗੇ ਆ। 1800 ਦੇ ਕਰੀਬ ਜਿਹੜੇ ਰਾਈਟਰਸ ਤੇ ਪਬਲਿਸ਼ਰਸ ਆ, ਉਹਨਾਂ ਨੇ ਓਪਨ ਲੈਟਰ ਸਾਈਨ ਕੀਤਾ ਆ ਪ੍ਰੋ ਪੈਲਸਤੀਨੀਅਨ ਪ੍ਰੋਟੈਸਟ ਦੇ ਹੱਕ ਦੇ ਵਿੱਚ। ਇੱਕ ਕੈਨੇਡਾ ਦੇ ਵਿੱਚ ਸੈਰੇਮਨੀ ਚੱਲ ਰਹੀ ਸੀ ਪ੍ਰੈਸਟੀਜੀਅਸ ਕੈਨੇਡੀਅਨ ਲਿਟਰੇਰੀ ਅਵਾਰਡ ਦੀ, ਤੇ ਉਸ ਅਵਾਰਡ ਦੇ ਦੌਰਾਨ ਇਹ ਉਹਨਾਂ ਨੇ ਲੈਟਰ ਜਾਰੀ ਕੀਤਾ। ਸਰਾ ਬਰਨਸਟੇਨ ਜੋ ਵਿਨਰ ਹੈਗੀ ਆ ਇਸ ਅਵਾਰਡ ਦੀ, ਜੋ $1 ਲੱਖ ਕੈਨੇਡੀਅਨ ਦਿੱਤਾ ਜਾਂਦਾ ਹੈਗਾ ਆ, ਤੇ ਉਹ ਵੀ ਇਸ ਲੈਟਰ ਦੀ ਸਾਈਨਰ ਹੈਗੀ ਆ। ਸੋ ਉਹ ਈਵਨ ਉਹਨਾਂ ਨੇ ਅੱਗੇ ਜਾ ਕੇ ਇੱਥੇ ਤੱਕ ਕਿਹਾ ਵੀ ਇਹ ਇੱਕ ਤਰ੍ਹਾਂ ਦੇ ਨਾਲ ਜੈਨੋਸਾਈਡ ਉੱਥੇ ਹੋ ਰਿਹਾ ਹੈਗਾ। ਸੋ ਜੋ ਪੜ੍ਹੇ ਲਿਖੇ ਲੋਕ ਆ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਪ੍ਰੋਟੈਸਟ ਕਰ ਰਹੇ ਹੈਗੇ ਆ। ਚਾਈਨਾ ਦੇ ਪ੍ਰੈਜ਼ੀਡੈਂਟ ਜੀ ਜਿਨਪਿੰਗ ਨੇ ਵੀ ਇੱਕ ਇੰਟਰਨੈਸ਼ਨਲ ਪੀਸ ਕਾਨਫਰੰਸ ਦੀ ਜਿਹੜੀ ਆ ਕਾਲ ਕੀਤੀ ਹੈਗੀ ਆ। ਚਾਈਨਾ ਇਸ ਟਾਈਮ ਕਾਫੀ ਅੱਗੇ ਹੋ ਕੇ ਜਿਹੜਾ ਸਟੈਂਡ ਲੈ ਰਿਹਾ ਆ ਪੈਲਸਤੀਨੀਅਨ ਦੇ ਹੱਕ ਦੇ ਵਿੱਚ, ਵੀ ਇਮੀਡੀਏਟਲੀ ਜੋ ਆ ਉੱਥੇ ਜੰਗ ਚੱਲ ਰਹੀ ਆ ਉਹ ਬੰਦ ਹੋਣੀ ਚਾਹੀਦੀ ਹੈਗੀ ਆ। ਸੋ ਇੱਕ ਇਹ ਵਰਚੁਅਲ ਸਮਿਟ ਚੱਲ ਰਹੀ ਸੀ ਜੀ ਜਿਨਪਿੰਗ ਦੀ, ਉਹਦੇ ਨਾਲ ਬ੍ਰਿਕਸ ਦੇ ਹੋਰ ਮੈਂਬਰ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਤੇ ਸਾਊਥ ਅਫਰੀਕਾ ਵਾਲੇ ਸੀਗੇ। ਉਹਦੇ ਵਿੱਚ ਉਹਨਾਂ ਨੇ ਕਿਹਾ ਆ ਵੀ ਸਾਨੂੰ ਇਹ ਬਹੁਤ ਜਲਦੀ ਜਿਹੜੀ ਆ ਪੀਸ ਸਮਿਟ ਕਰਨੀ ਚਾਹੀਦੀ ਹੈਗੀ ਆ। ਯੂਐਸ ਦੀ ਸਪੋਰਟ ਕਾਫੀ ਟੁੱਟਦੀ ਜਾ ਰਹੀ ਹੈਗੀ ਆ, ਕਿਉਂਕਿ ਇਜ਼ਰਾਈਲ ਦੀ ਅੰਨੀ ਜਿਹੜੀ ਸਪੋਰਟ ਆ ਉਹਦੇ ਕਰਕੇ ਬਹੁਤ ਸਾਰੇ ਜਿਹੜੇ ਅਰਬ ਦੇ ਡਿਪਲੋਮੈਟਸ ਹੈਗੇ ਆ ਉਹ ਆਪਣੇ ਕਾਊਂਟਰ ਪਾਰਟਸ ਨੂੰ ਚਾਈਨਾ, ਮਾਸਕੋ ਦੇ ਵਿੱਚ ਮਿਲੇ ਹੈਗੇ ਆ ਵੀ ਸਾਡਾ ਜਿਹੜਾ ਸਾਥ ਦਿੱਤਾ ਜਾਵੇ। ਸੋ ਬ੍ਰਿਕਸ ਵਾਲੇ ਦੇਖੋ ਕੀ ਕਰਦੇ ਆ, ਉਹ ਉਹਨਾਂ ਦੀ ਵੀ ਜਿਹੜੀ ਪੂਰੀ ਮੀਟਿੰਗ ਹੋਈ ਆ। ਹਾਲਾਂਕਿ ਇੰਡੀਆ ਵਾਲਿਆਂ ਨੇ ਇਹ ਕਿਹਾ ਵੀ ਉਹ ਅਸੀਂ ਇਜ਼ਰਾਈਲ ਦਾ ਜਿਹੜਾ ਸਾਥ ਆ ਉਹ ਦੇਣ ਜਾ ਰਹੇ। ਜੀ ਬਿਲਕੁਲ। ਸੋ ਬਹੁਤ ਕੁਛ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਅੰਤਰਰਾਸ਼ਟਰੀ ਦਬਾਅ ਇਜ਼ਰਾਈਲ ਦੇ ਉੱਤੇ ਪੈ ਰਿਹਾ ਆ। ਹਮਾਸ ਵਾਲੇ ਇਹ ਵੀ ਦਿਖਾਉਣਾ ਚਾਹੁੰਦੇ ਵੀ ਜਿਸ ਹਿਸਾਬ ਦੇ ਨਾਲ ਸਾਨੂੰ ਤੁਸੀਂ ਪ੍ਰਚਾਰ ਰਹੇ ਆ, ਐਡੇ ਅਸੀਂ ਸ਼ੈਤਾਨ ਨਹੀਂ ਹੈਗੇ। ਕਹਿੰਦੇ ਵੀ ਜੇ ਮੰਨ ਲਓ ਇਹ ਟਰੂਸ ਹੁੰਦੀ ਵੀ ਆ, ਲੜਾਈ ਰੁਕਦੀ ਵੀ ਆ, ਇਹ ਜੇ ਸਮਝੌਤਾ ਹੁੰਦਾ ਵੀ ਭਾਈ ਅਸੀਂ ਤੁਹਾਡੇ ਬੰਧਕ ਇੱਕ ਦੂਜੇ ਵੱਲ ਨੂੰ ਜਿਹੜਾ ਉਹ ਘੱਲਣੇ ਆ, ਕਹਿੰਦੇ ਵੀ ਚੈਲੰਜ ਉਸ ਦੇ ਵਿੱਚ ਇਹ ਰਹਿਣ ਵਾਲੇ ਆ ਵੀ ਇਹ ਜਿਹੜੇ ਕੈਪਟਿਵਸ ਆ ਉਹਨਾਂ ਦੇ ਐਕਸਚੇਂਜ ਨੂੰ ਦੇਖੂਗਾ ਕੌਣ। ਤੀਜੇ ਨੰਬਰ ਦੇ ਉੱਤੇ ਕਹਿੰਦੇ ਵੀ ਦੂਜੇ ਨੰਬਰ ਦੇ ਉੱਤੇ ਇਹ ਗੱਲ ਆ ਵੀ ਜੇ ਮੰਨ ਲਓ ਕੱਲ ਨੂੰ ਵਾਇਲੇਸ਼ਨ ਹੁੰਦੀ ਆ, ਕੋਈ ਜਾਣਾ ਇੱਕ ਦੂਜੇ ਦੀ ਟਰੂਸ ਨੂੰ ਤੋੜਦਾ ਆ, ਉਸ ਤੋਂ ਬਾਅਦ 'ਚ ਅੱਗੇ ਜਿਹੜਾ ਉਹ ਕੀ ਹੋਊਗਾ। ਜਿਸ ਤਰੀਕੇ ਦੇ ਨਾਲ ਓਪਨ ਏਅਰ ਪ੍ਰਿਜ਼ਨ ਬਣਾ ਕੇ ਰੱਖਿਆ ਹੈ ਗਾਜ਼ਾ ਪੱਟੀ ਨੂੰ, ਲੋਕਾਂ ਨੂੰ ਭੁੱਖਮਰੀ ਦੇ ਵਿੱਚ ਧੱਕਿਆ ਜਾ ਰਿਹਾ ਆ। ਕਲੈਕਟਿਵ ਪਨਿਸ਼ਮੈਂਟ ਦੇ ਤਹਿਤ 14,000 ਬੰਦਾ ਜਿਹੜਾ ਆ ਉੱਥੇ ਮਰ ਚੁੱਕਾ ਹੋਵੇ, ਤਾਂ ਉਹਦੇ ਲਈ ਬਹੁਤ ਜ਼ਿਆਦਾ ਸਥਿਤੀ ਮਾੜੀ ਜਿਹੜੀ ਉਹ
ਚੱਲ ਰਹੀ ਆ। ਸੋ ਹੁਣ ਦੇਖੋ ਅੱਗੇ ਕੀ ਜਿਹੜਾ ਹਰਜੋਤ ਸਿੰਘ ਜੀ ਬਣ ਰਿਹਾ ਆ। ਉਧਰ ਯੂਰਪੀਅਨ ਸੰਘ ਆ, ਉਹਨਾਂ ਨੇ ਪੈਲਸਤੀਨ ਦੇ ਵਿੱਚ ਡਿਵੈਲਪਮੈਂਟ ਏਡ ਨੂੰ ਹਾਮੀ ਜਿਹੜੀ ਉਹ ਭਰ ਦਿੱਤੀ ਹੈਗੀ ਆ ਵੀ ਭਾਈ ਉੱਥੇ ਵੀ ਜਿਹੜੀ ਆ ਜ਼ਰੂਰਤ ਹੈਗੀ ਆ। ਸੋ ਬਹੁਤ ਵੱਡੇ ਪੱਧਰ ਦੇ ਉੱਤੇ ਹਰਜੋਤ ਸਿੰਘ ਜੀ ਜਿਹੜੇ ਚੇਂਜਿਸ ਆ ਉਹ ਆਪਾਂ ਨੂੰ ਦਿਖ ਰਹੇ ਆ। ਲੱਗ ਇਹੀ ਰਿਹਾ ਆ ਵੀ ਤਕਰੀਬਨ ਜਿਹੜਾ ਸਮਝੌਤਾ ਆ ਉਹ ਕਗਾਰ ਦੇ ਉੱਤੇ ਆ ਤੇ ਜਲਦ ਹੀ ਜਿਹੜਾ ਇਹ ਅਨਾਉਂਸ ਵੀ ਹੋ ਸਕਦਾ ਹੈਗਾ ਆ। ਇੱਕ ਜਿਹੜੇ MSF ਉਹਨਾਂ ਨੇ ਆਇਡੈਂਟੀਫਾਈ ਕੀਤਾ ਹੈ ਵੀ ਜਿਹੜੇ ਡਾਕਟਰ ਵੀ ਮਰੇ ਨੇ ਅਟੈਕ ਦੇ ਵਿੱਚ, ਜਿਹੜੇ ਅਲ ਅਬਦਾ ਹਸਪਤਾਲ ਦੇ ਵਿੱਚ ਕੰਮ ਕਰ ਰਹੇ ਸੀਗੇ, ਐਮਰਜੈਂਸੀ ਮੈਡੀਕਲ ਆਰਗੇਨਾਈਜੇਸ਼ਨ, ਉਹਨਾਂ ਨੇ ਕਿਹਾ ਵੀ ਉਹਨਾਂ ਦੇ ਜਿਹੜੇ 2 ਡਾਕਟਰ ਆ ਇਸ ਹਮਲੇ ਦੇ ਵਿੱਚ ਮਰ ਚੁੱਕੇ ਹੈਗੇ ਆ। ਉਹਨਾਂ ਨੇ ਡਾਕਟਰਸ ਦਾ ਨਾਮ ਮਹਿਮੂਦ ਅਬੂ ਨੁਜ਼ੈਲਾ ਤੇ ਅਹਿਮਦ ਅਲ ਸਹਾਰ ਜਿਹੜਾ ਆ ਉਹ ਦੱਸਿਆ। ਤੀਜਾ ਡਾਕਟਰ ਜ਼ਾਇਦ ਅਲ ਤਤਾਰੀ ਉਹ ਵੀ ਕਹਿੰਦੇ ਆ ਵੀ ਇਸ ਸਟ੍ਰਾਈਕ ਦੇ ਵਿੱਚ, ਇੱਕ ਵੱਖਰੀ ਸਟ੍ਰਾਈਕ ਦੇ ਵਿੱਚ ਮਰ ਚੁੱਕਾ ਆ। MSF ਜਿਹੜਾ ਇਹ ਹਸਪਤਾਲ ਆ ਉਹਦੇ ਵਿੱਚ ਕਹਿੰਦੇ ਵੀ 200 ਪੇਸ਼ੈਂਟਸ ਆ ਉਹਨਾਂ ਨੂੰ ਰੱਖਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਦੇ ਵਿੱਚ ਉਹਦੇ ਤੇ ਹਮਲਾ ਕੀਤਾ ਗਿਆ ਸੀ। ਤੀਜੀ ਤੇ ਚੌਥੀ ਫਲੋਰ ਦੇ ਉੱਤੇ ਇਹ ਜਿਹੜਾ ਹਮਲਾ ਆ ਉਹ ਹੋਇਆ ਆ। ਉਤੋਂ ਬੰਬਾਰਡਮੈਂਟ ਜਿਹੜੀ ਆ ਉਸ ਕਰਕੇ ਹੋਈ ਆ। ਮੈਡੀਕਲ ਫੈਸਿਲਿਟੀਜ਼ ਦੇ ਉੱਤੇ ਸਿੱਧਾ ਹਮਲਾ ਕਰਨਾ ਇੰਟਰਨੈਸ਼ਨਲ ਹਿਊਮੈਨਿਟੇਰੀਅਨ ਲਾ ਦੀ ਉਲੰਘਣਾ ਆ। ਪਰ ਬੀਤੇ ਸਮੇਂ ਦੇ ਵਿੱਚ ਆਪਾਂ ਹੁਣ ਇਹਨਾਂ ਦਿਨਾਂ ਦੇ ਵਿੱਚ ਦੇਖ ਰਹੇ ਹਾਂ ਵੀ ਇਜ਼ਰਾਈਲ ਇਹ ਕਰ ਰਿਹਾ ਆ, ਕਿਸੇ ਨੂੰ ਉਸ ਚੀਜ਼ ਦੀ ਕੋਈ ਬਹੁਤੀ ਪਰਵਾਹ ਨਹੀਂ ਆ। ਹਾਂ, ਰੌਲਾ ਰੱਪਾ ਜ਼ਰੂਰ ਆਪਾਂ ਸੁਣ ਰਹੇ ਹਾਂ ਵੀ ਕੀ ਐਕਚੁਅਲ 'ਚ ਉਹਨਾਂ ਨੂੰ ਇਸ ਦੀ ਕਿਤੇ ਇਵੈਂਚੁਅਲੀ ਪਨਿਸ਼ਮੈਂਟ ਮਿਲੂਗੀ, ਲੱਗ ਕੁਛ ਨਹੀਂ ਰਿਹਾ।